ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 26 ਫਰਵਰੀ 2016 14 ਫੱਗਣ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨਾਲ ਕਿਹੜੇ ਅਹਿਮ ਇਸ਼ੂ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਕੱਲ ਭਾਰਤੀ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ। ਇੱਕ ਪਾਸੇ ਜੋ ਕੁਝ ਹਰਿਆਣੇ 'ਚ ਹੋਇਆ ਹੈ ਉਸ ਦੀ ਐਕੋ ਚਾਰੇ ਪਾਸੇ ਸੁਣਾਈ ਦੇ ਰਹੀ ਹੈ, ਕਿਉਂਕਿ ਜਿਹੜੀਆਂ ਖਬਰਾਂ ਮੁੱਢਲੇ ਤੌਰ ਤੇ ਸਿਰਫ ਮਾਰਥਲ ਨਾਂ ਦੇ ਇੱਕ ਥਾਂ ਜਿਹੜਾ ਕਿ ਹਾਈਵੇ ਦੇ ਉੱਤੇ ਹੈ ਦਿੱਲੀ ਦੇ ਨੇੜੇ, ਉਹਦੇ ਨਾਲ ਸੰਬੰਧਿਤ ਸਨ ਕਿ ਕਿਵੇਂ ਦਰਜਨਾਂ ਔਰਤਾਂ ਦੇ ਨਾਲ ਜਬਰ ਜਨਾਹ ਕੀਤਾ ਗਿਆ। ਹੁਣ ਹਰਿਆਣੇ ਦੇ ਬਹੁਤ ਸਾਰੇ ਹੋਰ ਜਿਹੜੇ ਪਲੇਸਿਸ ਨੇ ਉਹਨਾਂ ਤੋਂ ਵੀ ਇਹ ਰਿਪੋਰਟਾਂ ਆਈਆਂ ਨੇ ਕਿ ਜਦੋਂ ਜਾਟਾਂ ਨੇ ਹਮਲੇ ਕੀਤੇ ਆਬਾਦੀਆਂ ਦੇ ਉੱਤੇ, ਘੱਟ ਗਿਣਤੀ ਪੰਜਾਬੀ ਹਿੰਦੂਆਂ ਦੀਆਂ ਖਾਸ ਕਰ ਐਜੂਕੇਸ਼ਨ ਇੰਸਟੀਟਿਊਸ਼ਨਸ ਤੇ ਔਰ ਦੂਸਰੇ, ਸੋ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਔਰਤਾਂ ਦੇ ਨਾਲ ਉਹੀ ਸਲੂਕ ਕੀਤਾ ਗਿਆ ਜੋ ਕਿ ਰਿਪੋਰਟ ਦੇ ਵਿੱਚ ਆਇਆ। 3 ਮੈਂਬਰੀ ਇੱਕ ਇੰਡੀਪੈਂਡੈਂਟ ਕਮਿਸ਼ਨ ਵੀ ਹਾਈ ਕੋਰਟ ਨੇ ਬਣਾਇਆ ਔਰ ਹਰਿਆਣਾ ਸਰਕਾਰ, ਉਹਨਾਂ ਦੇ ਉੱਚ ਅਧਿਕਾਰੀ ਜਿਹੜੇ ਨੇ ਆਪਣੇ ਤੌਰ ਤੇ ਅਜੇ ਵੀ ਪੂਰੀ ਤਰ੍ਹਾਂ ਮੁਨਕਰ ਨੇ ਕਿ ਵੀ ਕੁਛ ਨਹੀਂ ਹੋਇਆ ਜੀ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਰਾਜ ਸਭਾ 'ਚ ਜਿਹੜੀ ਨੋਕ ਝੋਕ ਪੂਰੀ ਚੱਲ ਰਹੀ ਹੈ ਔਰ ਅੱਜ ਹੀ ਟ੍ਰਿਬਿਊਨ ਨੇ ਵੀ ਇਹ ਕਿਹਾ ਵੀ ਕਿਸ ਤਰੀਕੇ ਨਾਲ ਹੁਣ ਸਮ੍ਰਿਤੀ ਇਰਾਨੀ ਨੂੰ ਜਿਹੜਾ ਉਹ ਬੀਜੇਪੀ ਨੇ ਆਪਣਾ ਇੱਕ ਪ੍ਰੈਜ਼ੈਂਟੇਬਲ ਜਿਹੜਾ ਉਹਨਾਂ ਦਾ ਜਿਹਨੂੰ ਨਾਰੀ ਫੇਸ ਕਹਿੰਦੇ ਨੇ ਉਹਦੇ ਤੌਰ ਤੇ ਪ੍ਰੋਜੈਕਟ ਕੀਤਾ ਹੈ, ਸੁਸ਼ਮਾ ਸਵਰਾਜ ਨੂੰ ਪਿੱਛੇ ਧੱਕ ਦਿੱਤਾ ਹੈ। ਤੇ ਸਮ੍ਰਿਤੀ ਇਰਾਨੀ ਔਰ ਮਾਇਆਵਤੀ ਅੱਜ ਦੂਸਰਾ ਦਿਨ ਵੀ ਰਾਜ ਸਭਾ ਦਾ ਇਸ ਪੱਖੋਂ ਕਾਫੀ ਗਰਮਾ ਗਰਮ ਰਿਹਾ, ਕਿਉਂਕਿ ਜੋ ਕੁਝ ਹੈਦਰਾਬਾਦ ਦੇ ਵਿੱਚ ਹੋਇਆ ਯੂਨੀਵਰਸਿਟੀ 'ਚ ਰੋਹਿਤ ਵਿਦਿਆਰਥੀ ਦਾ ਆਤਮਘਾਤ, ਉਸ ਨੂੰ ਲੈ ਕੇ ਮਾਇਆਵਤੀ ਨੇ ਪਹਿਲੇ ਦਿਨ ਜਿਹੜਾ ਕਾਫੀ ਚੈਲੰਜਿੰਗ ਟੋਨ ਰੱਖੀ ਸੀ ਜੀ। ਔਰ ਸਮ੍ਰਿਤੀ ਇਰਾਨੀ ਨੇ ਕਿਹਾ ਸੀ ਕਿ ਜੀ ਜੇ ਮੇਰੇ ਜਵਾਬ ਤੋਂ ਤੁਹਾਨੂੰ ਤਸੱਲੀ ਨਾ ਹੋਈ ਤੇ ਫਿਰ ਮੈਂ ਆਪਣਾ ਸਿਰ ਵੱਢ ਕੇ ਤੁਹਾਡੇ ਪੈਰਾਂ 'ਚ ਰੱਖ ਦਿਆਂਗੀ। ਔਰ ਅੱਜ ਜਦੋਂ ਸੈਸ਼ਨ ਸ਼ੁਰੂ ਹੋਇਆ ਤੇ ਮਾਇਆਵਤੀ ਨੇ ਕਿਹਾ ਕਿ ਸਮ੍ਰਿਤੀ ਇਰਾਨੀ ਨੂੰ ਕਿ ਵੀ ਤੇਰਾ ਜਵਾਬ ਬਿਲਕੁਲ ਜਿਹੜਾ ਹੈ ਉਹ ਤਸੱਲੀ ਸਾਡੀ ਨਹੀਂ ਕਰਵਾਉਂਦਾ, ਤੇ ਹੁਣ ਜਿਹੜੀ ਗੱਲ ਤੂੰ ਕਹੀ ਸੀ ਉਹ ਕਰ ਕਿ ਵੀ ਸਿਰ ਵੱਢ ਕੇ ਰੱਖ ਪੈਰਾਂ। ਸੋ ਇੱਕ ਪਾਸੇ ਤਾਂ ਇਸ ਕਿਸਮ ਦਾ ਵਰਤਾਰਾ ਚੱਲ ਰਿਹਾ, ਦੂਸਰੇ ਪਾਸੇ ਦਿੱਲੀ ਪੁਲਿਸ ਨੇ ਜਿਹੜਾ 22 ਦੇ ਕਰੀਬ ਹੋਰ ਜਿਹੜੇ JNU ਦੇ ਵਿੱਚ ਉਹਨਾਂ ਨੇ ਕਿਹਾ ਜੀ ਅਸੀਂ ਆਇਡੈਂਟੀਫਾਈ ਕੀਤੇ ਨੇ ਜਿਹੜੇ ਦੇਸ਼ ਵਿਰੋਧੀ ਨਾਅਰੇ ਲਾ ਰਹੇ ਸੀ। ਸੋ ਜ਼ਾਹਰ ਹੈ ਵੀ ਇਹਨਾਂ ਨੇ JNU ਦੇ ਵਿੱਚ ਜਿਸ ਕਿਸਮ ਦਾ ਇੱਕ ਫੀਅਰ ਦਾ ਮਾਹੌਲ ਬਣਾਇਆ, ਉਹਦੇ ਨਾਲ ਰਿਲੇਟਡ ਖਬਰ ਹੀ ਸੀ ਕਿ ਕੁਝ ਸਾਬਕਾ ਫੌਜੀ ਵੈਟਰਨ, ਕੁਝ ਹੋਰ ਹਾਇਰ ਅਪਸ, ਉਹਨਾਂ ਨੇ JNU ਦੇ ਵਾਈਸ ਚਾਂਸਲਰ ਔਰ ਦੂਸਰਿਆਂ ਨਾਲ ਮੀਟਿੰਗ ਕਰਕੇ ਕਿਹਾ ਕਿ ਜੀ ਅਸੀਂ ਇੱਕ ਟੈਂਕ ਔਰ ਦੂਸਰਾ ਯੂਨੀਵਰਸਿਟੀ ਏਰੀਆ ਦੇ ਵਿੱਚ ਨੁਮਾਇਸ਼ ਦੇ ਤੌਰ ਤੇ ਰੱਖਾਂਗੇ, ਉਸ ਦੇ ਉੱਤੇ ਪੂਰੇ ਨਾਂ ਜਿਹੜੇ ਸ਼ਹੀਦ ਹੋਏ ਨੇ ਦੇਸ਼ ਦੇ ਲਈ, ਤਾਂ ਕਿ JNU ਦੇ ਸਟੂਡੈਂਟਸ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਜਿਹੜੀ ਆ ਉਹ ਭਰੀ ਜਾ ਸਕੇ। ਕੁੱਲ ਮਿਲਾ ਕੇ ਜਿਹਨੂੰ ਤੁਸੀਂ ਜ਼ਲਾਲਤ ਕਹਿੰਦੇ ਹੋ ਕਿ ਹੁਣ ਜਿਹੜਾ ਫ੍ਰੀ ਆਈਡੀਆ ਜਾਂ ਫਰੀडम ਦੀ ਗੱਲ ਹੈ ਉਸ ਨੂੰ ਜਿਹੜਾ ਬਿਲਕੁਲ ਦਬਾ ਕੇ ਤੇ ਹਿੰਦੂ ਰਾਸ਼ਟਰਵਾਦ ਦਾ ਜਿਹੜਾ ਪਾਠ ਹੈ ਉਹ ਜਿਵੇਂ ਕਹਿੰਦੇ ਨੇ ਕਿ ਵੀ ਗਲੇ ਚੋਂ ਥੱਲੇ ਉਤਾਰਨਾ ਔਰ ਅਪਮਾਨਿਤ ਕਰਕੇ ਉਤਾਰਨਾ। ਔਰ ਕਸ਼ਮੀਰ ਦੇ ਵਿੱਚ ਜੋ ਕੁਛ ਇਸ ਵੇਲੇ ਜੋ ਦਿੱਲੀ ਦੀਆਂ ਘਟਨਾਵਾਂ ਨੇ, ਕਸ਼ਮੀਰੀ ਵਿਦਿਆਰਥੀ ਬੜੀ ਬੁਰੀ ਤਰ੍ਹਾਂ ਸਫਰ ਕਰ ਰਹੇ ਨੇ ਔਰ ਕਸ਼ਮੀਰ ਚੋਂ ਵੀ ਇਹ ਐਕੋ ਹੈ ਕਿ ਵੀ ਜੋ ਵਰਤਾਰਾ ਚੱਲ ਰਿਹਾ ਇਹਨਾਂ ਦਾ ਇਹ ਕਸ਼ਮੀਰੀਆਂ ਨੂੰ ਨਾਲ ਨਹੀਂ ਰੱਖਣਾ ਚਾਹੁੰਦੇ, ਕਿ ਜ਼ਾਹਰ ਹੈ ਕਿ ਵੀ ਜੇ ਇਸ ਕਿਸਮ ਦਾ ਨਫ਼ਰਤ ਭਰਿਆ ਮਾਹੌਲ ਜਿਹੜਾ ਉਹ ਸਿਰਜਿਆ ਜਾਏਗਾ ਚਾਰ ਚਫੇਰੇ ਤੇ ਫਿਰ ਫਰਦਰ ਐਲੀਨੇਸ਼ਨ ਹੋਏਗੀ ਉਹ ਸਾਰੇ ਤੋਂ ਜੀ। ਲੇਕਿਨ ਮੈਂ ਜਿਹੜੀ ਅੱਜ ਦੀ ਇਸ ਲਾਈਨ ਨੂੰ ਡਿਸਕਸ਼ਨ ਦੇ ਲਈ ਚੁਣਿਆ, ਬੇਸ਼ੱਕ ਇਹ ਲਿਖਤ ਸਰ ਸਿਮਰਨਜੀਤ ਸਿੰਘ ਮਾਨ ਦੀ ਕੁਝ ਅਰਸਾ ਪਹਿਲਾਂ ਦੀ ਹੈ, ਜਦੋਂ ਫਰਾਂਸ ਦਾ ਪ੍ਰੈਜ਼ੀਡੈਂਟ 26 ਜਨਵਰੀ ਦੇ ਮੌਕੇ ਤੇ ਦਿੱਲੀ ਆਇਆ, ਕਿਉਂਕਿ ਇਹ ਵੀ ਮੋਦੀ ਨੇ ਔਰ ਜਿਵੇਂ ਹਿਊਮਨ ਰਾਈਟਸ ਵਾਚ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਸੀ ਕਿ ਬਾਹਰ ਮੋਦੀ ਲੋਕਤੰਤਰ ਵੇਚ ਰਿਹਾ ਜੀ, ਪਰ ਵਿਦਿਨ ਦਾ ਕੰਟਰੀ ਜਿਹੜੀ ਆਜ਼ਾਦ ਆਵਾਜ਼ ਹੈ, ਡਾਇਸੈਂਟਿੰਗ ਆਵਾਜ਼ ਹੈ, ਉਹਦਾ ਗਲਾ ਘੋਟ ਰਿਹਾ। ਸੋ ਇਹ ਵੀ ਉਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਸੀ ਕਿ ਪਿਛਲੀ ਰਿਪਬਲਿਕ ਡੇ ਪੈਰੇਡ ਦੇ ਮੌਕੇ ਪ੍ਰੈਜ਼ੀਡੈਂਟ ਓਬਾਮਾ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਸੱਦਿਆ ਸੀ ਔਰ ਇਸ ਵਾਰ ਫਰਾਂਸ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਮੁੱਖ ਮਹਿਮਾਨ ਦੇ ਤੌਰ ਤੇ ਆਇਆ ਔਰ ਉਹ ਸਾਰੇ ਮੁੱਦੇ ਦੇ ਉੱਤੇ ਕਿਵੇਂ
ਸਿੱਖ ਰੈਜੀਮੈਂਟ ਨੂੰ ਵੀ ਉਹਦੇ 'ਚ ਜਿਹੜਾ ਇਸ ਵਾਰ ਪੈਰੇਡ ਦੇ ਵਿੱਚ ਸ਼ਾਮਲ ਨਹੀਂ ਕੀਤਾ ਹੈ, ਪੱਗ ਦਾ ਇਸ਼ੂ ਨਹੀਂ ਉਠਾਇਆ। ਲੇਕਿਨ ਸਰ ਸਿਮਰਨਜੀਤ ਸਿੰਘ ਮਾਨ ਨੇ ਸਾਰੀ ਡਿਵੈਲਪਮੈਂਟ ਨੂੰ, ਕਿਉਂਕਿ ਇਹ ਖੁਦ ਹਿਸਟਰੀ ਦੇ ਸਟੂਡੈਂਟ ਨੇ ਔਰ ਪੋਲੀਟੀਕਲ ਜਿਹੜਾ ਥਾਟ ਚਿਜ਼ਲਡ ਖਾਲਿਸਤਾਨੀ ਥਾਟ ਹੈ, ਸੋ ਉਹ ਉਸ ਸਾਰੇ ਐਨਮੀ ਨੂੰ ਜਿਹੜਾ ਬ੍ਰਾਹਮਣਿਜ਼ਮ ਹੈ ਔਰ ਕਿਸ ਤਰੀਕੇ ਨਾਲ ਇਹ ਸੂਡੋ ਸਪੀਕ ਕਰੈਕਟਰ ਹੈ, ਕਹਿਣਾ ਕੁਝ ਹੋਰ ਕਰਨਾ ਕੁਝ ਹੋਰ, ਉਸ ਨੂੰ ਸਮਝਦੇ ਨੇ। ਸੋ ਉਹਨਾਂ ਨੇ ਜਦੋਂ ਇਹ ਫਰਾਂਸ ਦਾ ਪ੍ਰੈਜ਼ੀਡੈਂਟ ਔਰ ਮੋਦੀ ਜਿਹਦੇ ਨਾਲ ਪ੍ਰਣਾਬ ਮੁਖਰਜੀ ਵੀ ਖੜਾ ਹੈ ਪ੍ਰੈਜ਼ੀਡੈਂਟ, ਇਹ ਉਹੀ ਪ੍ਰਣਾਬ ਮੁਖਰਜੀ ਹੈ ਜਿਹਨੇ ਪਿੱਛੇ ਜਿਹੜੀ ਕਿਤਾਬ ਲਿਖੀ ਹੈ ਉਹਦੇ 'ਚ ਉਹਨੇ ਸਰਾਹਨਾ ਕੀਤੀ ਹੈ ਇੰਦਰਾ ਗਾਂਧੀ ਦੀ ਔਰ ਉਹਨੇ ਦਰਬਾਰ ਸਾਹਿਬ ਤੇ ਹਮਲੇ ਨੂੰ ਜਸਟੀਫਾਈ ਕੀਤਾ। ਸੋ ਮਾਨ ਸਾਹਿਬ ਨੇ ਆਪਣੀ ਇਸ ਲਿਖਤ ਦੇ ਵਿੱਚ ਕਿਹਾ ਹੈ ਕਿ ਵੀ ਇਹ ਕਿਸ ਕਿਸਮ ਦੀ ਸਾਂਝ ਹੈ ਫਰਾਂਸ ਦੀ ਔਰ ਇੰਡੀਆ ਦੀ ਜੀ, ਔਰ ਇਹਦੇ 'ਚ ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਯੂਜ਼ ਹੁੰਦੀ ਹੈ ਸਟ੍ਰੇਂਜ ਬੈਡ ਫੈਲੋਜ਼। ਹੁਣ ਬੈਡ ਫੈਲੋਜ਼ ਯੂਜੂਅਲੀ ਪਤੀ ਪਤਨੀ ਹੁੰਦੇ ਨੇ, ਪਰ ਜਦੋਂ ਕੋਈ ਦੋਨੋਂ ਆਪੋਜ਼ਿਟ ਲੋਕ ਜਿਨ੍ਹਾਂ ਦਾ ਇੱਕ ਦੂਜੇ ਨਾਲ ਕੋਈ ਲਾਗਾ ਦੇਗਾ ਨਹੀਂ, ਉਹ ਕਿਸੇ ਹਿੱਤ ਕਰਕੇ ਸਿਆਸੀ ਤੌਰ ਤੇ, ਜਿਵੇਂ ਸਿਆਸਤ ਬਾਰੇ ਵੀ ਇਹ ਕਿਹਾ ਜਾਂਦਾ ਹੈ ਕਿ ਯੂ ਆਲਵੇਜ਼ ਹੈਵ ਸਟ੍ਰੇਂਜ ਬੈਡ ਫੈਲੋਜ਼, ਬਟ ਐਟ ਦਾ ਸੇਮ ਟਾਈਮ ਕਈ ਵਾਰ ਇੱਕ ਅੱਧਾ ਕੌਣ ਆਰਟਿਸਟ ਜਿਹੜਾ ਹੈ ਉਹ ਆਪਣਾ ਜੋ ਹੈ ਉਹਨੂੰ ਲੁਕੋ ਕੇ ਇਸ ਤਰੀਕੇ ਨਾਲ ਪ੍ਰੈਜ਼ੈਂਟ ਕਰਦਾ ਹੈ ਵੀ ਦੂਸਰੇ ਨੂੰ ਲੱਗਦਾ ਹੈ ਕਿ ਇਹ ਮੇਰਾ ਹਮਰਾਹ ਹੀ ਹੈ। ਸੋ ਇਹਨਾਂ ਨੇ ਆਪਣੀ ਲਿਖਤ ਦਾ ਵੀ ਜਿਹੜਾ ਸਿਰਲੇਖ ਦਿੱਤਾ ਹੈ ਸਟ੍ਰੇਂਜ ਬੈਡ ਫੈਲੋਜ਼ ਫਾਈਟਿੰਗ ਟੈਰਰਿਜ਼ਮ, ਕਿਉਂਕਿ ਦੋਨਾਂ ਦੀਆਂ ਜਿਹੜੀਆਂ ਜੁਆਇੰਟ ਸਟੇਟਮੈਂਟਸ ਆਈਆਂ ਉਹਨਾਂ ਦੇ ਵਿੱਚ ਵੀ ਇਹੀ ਸੀ ਕਿ ਜੀ ਦਹਿਸ਼ਤਗਰਦੀ, ਇੰਟਰਨੈਸ਼ਨਲ ਦਹਿਸ਼ਤਗਰਦੀ, ਔਰ ਇੰਡੀਅਨਸ ਜਿਹੜੇ ਖਾਸ ਤੌਰ ਤੇ ਹਿੰਦੂ ਤਵੀ ਨੇ ਉਹ ਇੰਨੇ ਸਮਾਰਟ ਨੇ ਕਿ ਜਦੋਂ 9/11 ਹੋਇਆ ਇੱਥੇ ਉਹਨਾਂ ਨੇ ਦੇਖਿਆ ਵੀ ਅਮਰੀਕਨ ਡਰੇ ਹੋਏ ਨੇ ਕਿ ਅਮਰੀਕਾ ਦੀ ਮੇਨਲੈਂਡ ਤੇ ਹਮਲਾ ਹੋਇਆ, 3000 ਬੰਦਾ ਵਰਲਡ ਟ੍ਰੇਡ ਸੈਂਟਰ ਮਾਰਿਆ ਗਿਆ, ਪੈਂਟਾਗਨ ਤੇ ਅਟੈਕ ਹੋਇਆ, ਉਹਨਾਂ ਨੇ ਨਾਲ ਲੱਗਦਾ ਹੀ ਆਪਣੀ ਪਾਰਲੀਮੈਂਟ ਤੇ ਜਿਹੜਾ ਅਟੈਕ ਕਰਵਾ ਲਿਆ। ਉਹਨਾਂ ਦੇ ਏਜੰਟਾਂ ਨੇ ਉਹਦੇ ਥੱਲੇ ਅਫਜ਼ਲ ਗੁਰੂ ਨੂੰ ਵੀ ਹੈਂਗ ਕਰਤਾ, ਨਾਲ ਹੀ ਉਹਨਾਂ ਨੇ ਅਮਰੀਕਾ ਨੂੰ ਦੱਸਿਆ ਜੀ ਦੇਖੋ ਅਸੀਂ ਕਿੰਨੇ ਵਲਨਰੇਬਲ ਆ, ਵੀ ਹੈਵ ਆਵਰ ਓਨ 9/11, ਔਰ ਉਹ ਉਹਨਾਂ ਦੀ ਬੈਂਡ ਵੈਗਨ ਤੇ ਚੜ ਗਏ। ਹੁਣ ਇਸੇ ਗੱਲ ਨੂੰ ਕਿਉਂਕਿ ਫਰਾਂਸ ਦੇ ਵਿੱਚ ਪਿਛਲੇ ਦਿਨਾਂ 'ਚ ਪੈਰਿਸ ਦੇ ਵਿੱਚ ਆਈਸਿਸ ਨੇ ਦਹਿਸ਼ਤਗਰਦ ਹਮਲਾ ਕੀਤਾ ਹੈ, ਫ੍ਰੈਂਚ ਮਾਰੇ ਗਏ, ਕੁਝ ਹੋਰ ਵੀ ਜਿਹੜੇ ਟੂਰਿਸਟ ਸੀ ਵਿਜ਼ਿਟ ਕਰ ਰਹੇ, ਔਰ ਫਰਾਂਸ ਦੇ ਵਿੱਚ ਇਸ ਵੇਲੇ ਜਾਂ ਕਿਸੇ ਹੱਦ ਤੱਕ ਈਵਨ ਯੂਰਪ 'ਚ ਵੀ ਇਹ ਜਿਹੜੀ ਹੈ ਇੱਕ ਵੇਵ ਹੈ, ਬੇਸ਼ੱਕ ਉਹ ਦਹਿਸ਼ਤਗਰਦੀ ਦੇ ਖਿਲਾਫ ਕਹੀ ਜਾਂਦੀ ਪਰ ਇਸਲਾਮ ਦੇ ਖਿਲਾਫ, ਇਸਲਾਮੋਫੋਬੀਆ ਤਾਂ ਪਹਿਲਾਂ ਹੀ ਸੀ, ਹਾਲਾਂਕਿ ਉਸ ਦਾ ਨਿਸ਼ਾਨਾ ਸਿੱਖ ਵੀ ਬਣ ਰਹੇ ਨੇ। ਸੋ ਇੱਥੇ ਹੁਣ ਇੰਡੀਆ ਨੂੰ ਇਹ ਨਜ਼ਰ ਆਇਆ, ਪਹਿਲਾਂ ਉਹਨਾਂ ਨੇ ਅਮਰੀਕਾ ਦਾ 9/11 ਦਾ ਵਰਤਿਆ, ਉਹਨਾਂ ਨੇ ਕਿਹਾ ਜੀ ਹੁਣ ਫਰਾਂਸ ਜਿਹੜਾ ਇਹਨੂੰ ਵਰਤੋ, ਇਹਨੂੰ ਡਰਾਓ, ਦੇਖੋ ਜੀ ਤੁਸੀਂ ਵੀ ਦਹਿਸ਼ਤਗਰਦਾਂ ਦੇ ਹਮਲੇ ਦਾ ਸ਼ਿਕਾਰ ਹੋਏ ਹੋ, ਦੇਖੋ ਸਾਡੇ ਨਾਲ ਵੀ ਕੀ ਹੋ ਰਿਹਾ। ਔਰ ਇਹਨੂੰ ਮਾਨ ਸਾਹਿਬ ਨੇ ਐਨਾਲਿਸਿਸ ਦਿੱਤਾ ਹੈ ਕਿ ਵੀ ਇਹ ਕੀ ਮੇਲ ਹੈ ਇੰਡੀਆ ਔਰ ਫਰਾਂਸ ਦਾ। ਉਹਨਾਂ ਨੇ ਕਿਹਾ ਦਾ ਕੁਆਲੀਫਿਕੇਸ਼ਨ ਫॉर ਬੀਇੰਗ ਇਨ ਦਾ ਨਿਊਜ਼ ਇਜ਼ ਕੰਡੈਮਨੇਸ਼ਨ ਆਫ ਟੈਰਰਿਜ਼ਮ, ਕਿ ਅੱਜ ਦੇ ਜ਼ਮਾਨੇ 'ਚ ਜੇ ਤੁਸੀਂ ਖਬਰ ਛਪਵਾਣੀ ਹੈ ਤਾਂ ਇੱਕੋ ਤਰ੍ਹਾਂ ਹੀ ਛਪਦੀ ਹੈ ਜੀ ਕਿ ਦਹਿਸ਼ਤਗਰਦੀ ਦੀ ਨਖੇਦੀ ਕਰੋ, ਕਹੋ ਜੀ ਅਸੀਂ ਕੰਡੈਮ ਕਰਦੇ ਹਾਂ, ਔਰ ਜਿਹੜਾ ਸਭ ਤੋਂ ਵੱਡਾ ਦਹਿਸ਼ਤਗਰਦ ਹੁੰਦਾ ਸਭ ਤੋਂ ਉੱਚਾ ਬੋਲ ਰਿਹਾ ਹੁੰਦਾ ਕਿ ਜੀ ਉਹਨੂੰ ਕੰਡੈਮ ਕਰੋ। ਟੈਰਰਿਜ਼ਮ ਇਟਸੈਲਫ ਇਜ਼ ਅ ਫਰਾਈਟਨਿੰਗ ਵਰਡ, ਹੁਣ ਦਹਿਸ਼ਤਗਰਦੀ ਆਪਣੇ ਆਪ ਦੇ ਵਿੱਚ ਇੱਕ ਡਰਾ ਦੇਣ ਵਾਲਾ ਸ਼ਬਦ ਹੈ। If we see the definition of terrorism in a dictionary, it connotes that it is more associated with the state and its terrorism where there is no rule of law and the principles of natural justice do not prevail. ਉਹਨਾਂ ਨੇ ਕਿਹਾ ਜੀ ਜੇ ਅਸੀਂ ਡਿਕਸ਼ਨਰੀ ਦੇ ਵਿੱਚ ਦੇਖੀਏ ਤੇ ਦਹਿਸ਼ਤਗਰਦ ਦਾ ਮਤਲਬ ਇਹ ਹੈ ਕਿ ਇਹ ਇੱਕ ਤਾਂ ਸਟੇਟ ਦੇ ਨਾਲ ਤਾਲੁਕ ਰੱਖਦਾ ਹੈ ਜ਼ਿਆਦਾ, ਔਰ ਉਹਦੀ ਜਿਹੜੀ ਸਟੇਟ ਦਹਿਸ਼ਤਗਰਦੀ ਹੈ ਉਹਦੇ ਨਾਲ ਜੀ, ਔਰ ਇਹ ਉਸ ਸਥਿਤੀ ਨੂੰ ਬਿਆਨਦਾ ਹੈ ਜਿੱਥੇ ਕੋਈ ਕਾਨੂੰਨ ਦਾ ਰਾਜ ਨਾ ਹੋਏ ਔਰ ਜਿਹੜੇ ਨੈਚੁਰਲ ਜਸਟਿਸ ਹੁੰਦਾ ਹੈ ਕਿ ਵੀ ਕੁਦਰਤੀ ਇਨਸਾਫ ਹੋਣਾ, ਉਹਦੇ ਸਿਧਾਂਤ ਜਿਸ ਸਿਸਟਮ ਦੇ ਵਿੱਚ ਨਾ ਹੋਣ। ਸੋ ਇਹਦਾ ਸੰਬੰਧ ਸਟੇਟ ਦੇ ਨਾਲ ਹੈ, ਸਟੇਟ ਟੈਰਰਿਜ਼ਮ ਨਾਲ। The rule is through a military dictatorship or through a puppet imposed on a country other than its own representative, ਕਿ ਵੀ ਜਿੱਥੇ ਡਾਇਰੈਕਟਲੀ ਫੌਜ ਕੰਟਰੋਲ ਕਰ ਰਹੀ ਹੋਏ ਜਾਂ ਫੌਜ ਨੇ ਆਪਣਾ ਕੋਈ ਜਿਹੜਾ ਹੱਥ ਠੋਕਾ ਜਾਂ ਆਪਣਾ ਕੋਈ ਦੁਮ ਛੱਲਾ ਜਿਹੜਾ ਹੈ ਉਹ ਅੱਗੇ ਖੜਾ ਕੀਤਾ ਹੋਏ। Quisling was one in Norway who owed his allegiance to the Nazi regime in Berlin and another Marshal Pétain of the Vichy regime in France. ਹੁਣ ਇਹ ਦੋ ਨਾਮ ਮਾਨ ਸਾਹਿਬ ਨੇ ਲਏ ਨੇ ਕਿਉਂਕਿ ਵਰਲਡ ਹਿਸਟਰੀ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਦੂਸਰੇ ਸੰਸਾਰ ਯੁੱਧ ਦੇ ਵੇਲੇ ਜਦੋਂ ਜਰਮਨ ਫੌਜਾਂ ਨਾਰਵੇ ਦੇ ਵਿੱਚ ਵੜੀਆਂ ਤੇ ਜਿਹੜਾ ਨਾਰਵੇ 'ਚ ਉਹਨਾਂ ਨੇ ਇੱਕ ਬੰਦਾ ਖੜਾ ਕੀਤਾ ਜਿਹਦਾ ਨਾਮ ਕੁਇਜ਼ਲਿੰਗ ਸੀ, ਉਹ ਨਾਜ਼ੀਆਂ ਦੇ ਨਾਲ ਰਲ ਗਿਆ ਆਪਣੇ ਲੋਕਾਂ ਨੂੰ ਮਰਵਾਉਣ ਲਈ। ਔਰ ਅੱਜ ਜਦੋਂ ਕਿਸੇ ਨੂੰ ਟ੍ਰੇਟਰ ਕਹਿਣਾ ਹੋਏ ਤਾਂ ਕੁਇਜ਼ਲਿੰਗ ਕਿਹਾ ਜਾਂਦਾ ਹੈ। ਜਿਵੇਂ
ਮੈਂ ਅੱਗੇ ਇੱਕ ਵਾਰੀ ਕਿਹਾ ਸੀ ਕਿ ਇੱਕ ਪੀਰੀਅਡ ਆਏਗਾ ਕਿ ਜਿਹੜੇ ਜੇ ਗੱਦਾਰ ਸ਼ਬਦ ਪੰਜਾਬੀ ਦੇ ਲਈ ਕੋਈ ਨਹੀਂ ਕਹੇਗਾ ਕਿ ਫਲਾਂ ਗੱਦਾਰ ਹੈਗਾ, ਉਹ ਫਲਾਣਾ ਬਾਦਲ ਹੈ ਨਹੀਂ, ਕਿਉਂਕਿ ਜਦੋਂ ਤੁਸੀਂ ਇੰਨਾ ਕੁਝ ਗੱਦਾਰੀ ਦਾ ਕਰ ਜਾਂਦੇ ਹੋ ਕਿ ਤੁਹਾਡਾ ਨਾਂ ਹੀ ਜਿਹੜਾ ਉਸ ਦਾ ਸਬਸਟੀਚਿਊਟ ਬਣ ਜਾਂਦਾ ਹੈ। ਜਿਵੇਂ ਜ਼ੁਲਮ ਦੇ ਲਈ ਜਦੋਂ ਵੀ ਕੋਈ ਜ਼ੁਲਮ ਹੋਏ ਕਹੇਗਾ ਜੀ ਇਹ ਤਾਂ ਔਰੰਗਜ਼ੇਬੀ ਜ਼ੁਲਮ ਹੈ ਜਾਂ ਇਹ ਤਾਂ ਔਰੰਗਜ਼ੇਬੀ ਫਰਮਾਨ ਹੈ। ਸੋ ਇਹ ਇਵੇਂ ਹੀ ਬਦਨਾਮ ਹੁੰਦੇ ਨੇ ਲੋਕ ਜਿਹੜੇ ਇਸ ਕਿਸਮ ਦੇ ਕਰਤੂਤਾਂ ਜਾਂ ਕੰਮ ਕਰਦੇ ਨੇ। ਔਰ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਬਈ ਕੁਇਜ਼ਲਿੰਗ ਨੇ ਨਾਜ਼ੀਆਂ ਦੇ ਨਾਲ ਆਪਣੀ ਵਫਾਦਾਰੀ ਰੱਖੀ ਔਰ ਬਰਲਿਨ ਦੇ ਵਿੱਚ ਜਿਹੜਾ ਦੂਸਰਾ ਮਾਰਸ਼ਲ ਪੈਟੇਨ ਇਹ ਵਿਚੀ ਰਜੀਮ ਸੀ ਫਰਾਂਸ ਦਾ, ਉਹਦਾ ਜਿਹੜਾ ਉਹ ਹੱਥ ਠੋਕਾ ਸੀ। ਇਹ ਫ੍ਰੈਂਚ ਸੀ ਜਿਹਨੇ ਆਪਣੇ ਲੋਕਾਂ ਨੂੰ ਮਰਵਾਉਣ ਦੇ ਲਈ ਜਿਹੜਾ ਉਹ ਨਾਜ਼ੀਆਂ ਦਾ ਸਾਥ ਦਿੱਤਾ। ਕੁਇਜ਼ਲਿੰਗ ਐਂਡ ਪੈਟੇਨ ਵਰ ਥਿਕ ਐਜ਼ ਥੀਵਸ ਵਿਦ ਐਡੋਲਫ ਹਿਟਲਰ। ਜਿਵੇਂ ਚੋਰ ਇੱਕ ਦੂਜੇ ਦੇ ਨਾਲ ਰਲੇ ਹੁੰਦੇ ਨੇ, ਇਸੇ ਤਰ੍ਹਾਂ ਕੁਇਜ਼ਲਿੰਗ ਤੇ ਪੈਟੇਨ ਜਿਹੜੇ ਨੇ ਉਹ ਹਿਟਲਰ ਦੇ ਸਾਥੀ ਬਣ ਗਏ। They sent thousands of Jews of their respective countries to the gas chambers in Germany and its other occupied territories। ਕਿ ਇਹਨਾਂ ਦੋਨਾਂ ਨੇ, ਕੁਇਜ਼ਲਿੰਗ ਆਫ ਨਾਰਵੇ ਐਂਡ ਪੈਟੇਨ ਆਫ ਫਰਾਂਸ, ਇਹਨਾਂ ਨੇ ਆਪਣੇ ਦੇਸ਼ਾਂ ਚੋਂ ਹਜ਼ਾਰਾਂ ਯਹੂਦੀਆਂ ਨੂੰ ਜਿਹੜਾ ਉਹ ਗੈਸ ਚੈਂਬਰਾਂ ਦੇ ਵਿੱਚ ਭੇਜਿਆ ਜਰਮਨੀ 'ਚ ਤੇ ਜਾਂ ਉਹਨਾਂ ਇਲਾਕਿਆਂ ਜਿੱਥੇ ਜਰਮਨਾਂ ਨੇ ਕਬਜ਼ਾ ਕੀਤਾ ਹੋਇਆ ਸੀ। However, now the term has acquired another meaning and it is now used for non-state militants who take up arms against a state that doesn't represent them ethnically, culturally, politically and persecutes them in religious terms। ਪਰ ਹੁਣ ਇਹ ਜਿਹੜੀ ਟਰਮ ਹੈ ਇਹ ਉਹਨਾਂ ਦੇ ਲਈ ਯੂਜ਼ ਹੁੰਦੀ ਹੈ, ਇਹਦਾ ਇੱਕ ਵੱਖਰਾ ਮਤਲਬ ਹੈ ਜਿੱਥੇ ਨਾਨ ਸਟੇਟ ਮਿਲੀਟੈਂਟਸ ਜਿਹੜੇ ਲੋਕ ਸਟੇਟ ਦੇ ਨਾਲ ਨਹੀਂ ਨੇ ਪਰ ਉਹਨਾਂ ਦੀ ਆਪਣੀ ਸਟੇਟ ਨਹੀਂ ਹੈ ਪਰ ਉਹ ਹਥਿਆਰ ਚੁੱਕਦੇ ਨੇ, ਜਿਹੜੀ ਉਸ ਸਟੇਟ ਦੇ ਖਿਲਾਫ ਜਿਹੜੀ ਉਹਨਾਂ ਨੂੰ ਦੀ ਨੁਮਾਇੰਦਾ ਨਹੀਂ ਹੈ, ਨਾ ਹੀ ਉਹਨਾਂ ਦੀ ਐਥਨੀਸਿਟੀ ਦੇ ਲਿਹਾਜ਼ ਨਾਲ, ਨਾ ਹੀ ਉਹਨਾਂ ਦੇ ਸੱਭਿਆਚਾਰ ਦੇ ਲਿਹਾਜ਼ ਨਾਲ, ਨਾ ਹੀ ਸਿਆਸੀ ਤੌਰ ਤੇ, ਰਾਦਰ ਜਿਹੜੀ ਉਹਨਾਂ ਨੂੰ ਧਾਰਮਿਕ ਕਾਰਨਾਂ ਕਰਕੇ ਉਹਨਾਂ ਦੇ ਉੱਤੇ ਜ਼ੁਲਮ ਢਾਉਂਦੀ ਹੈ, ਉਹਨਾਂ ਦੇ ਲਈ ਇਹ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਜੀ। Here presently we have President Francois Hollande of France on a visit to right-wing ultra-nationalist Hindu state India। ਉਹਨਾਂ ਨੇ ਕਿਹਾ ਵੀ ਫਰਾਂਸ ਦਾ ਪ੍ਰੈਜ਼ੀਡੈਂਟ ਫ੍ਰੈਂਕੋਇਸ ਹੋਲੈਂਡੇ ਉਹ ਭਾਰਤ ਦੀ ਉਸ ਹਿੰਦੂ ਸਟੇਟ ਜਿਹੜਾ ਕਿ ਰਾਈਟ ਵਿੰਗ ਜਿਹੜੇ ਨੇ ਦੱਖਣਪੰਥੀ ਨੇ, ਅਲਟਰਾ ਨੈਸ਼ਨਲਿਸਟ ਜਿਹੜੇ ਹਿੰਦੂ ਨੇ, ਹਿੰਦੂਤਵੀ, ਉਹਨਾਂ ਦੀ ਵਿਜ਼ਿਟ ਦੇ ਉੱਤੇ ਆਇਆ। ਮਿਸਟਰ ਹੋਲੈਂਡੇ ਐਂਡ ਹਿਸ ਕੰਟਰੀ ਆਰ ਦਾ ਵਿਕਟਮਸ ਆਫ ਇਸਲਾਮਿਕ ਟੈਰਰਿਜ਼ਮ ਬਾਈ ਦਾ ਆਈਸਿਸ। ਕਿ ਇਹ ਫਰਾਂਸ ਜਿਹੜਾ ਉਹ ਇਸਲਾਮਿਕ ਆਈਸਿਸ ਦੇ ਦਹਿਸ਼ਤਗਰਦੀ ਦਾ ਸ਼ਿਕਾਰ ਹੈ। He is seen flanked on his right by Indian President Mukherjee and on his left by Premier Narendra Modi of India। ਉਹਨਾਂ ਨੇ ਕਿਹਾ ਜੀ ਹੋਲੈਂਡੇ ਦੇ ਸੱਜੇ ਪਾਸੇ ਮੁਖਰਜੀ ਖੜਾ ਹੈ, ਖੱਬੇ ਪਾਸੇ ਜਿਹੜਾ ਉਹ ਨਰਿੰਦਰ ਮੋਦੀ ਖੜਾ ਹੈ ਜੀ। There is a great difference between the French president and his Indian host Mr. Modi and Mukherjee in their ideology। ਉਹਨੇ ਕਿਹਾ ਜੀ ਇਹਨਾਂ ਦੋਨਾਂ ਦਾ ਬਹੁਤ ਫਰਕ ਹੈ ਫਰਾਂਸ ਦੀ ਔਰ ਭਾਰਤ ਦੀ ਆਈਡੀਓਲੋਜੀ ਦਾ। Mr. Hollande stands for a strictly secular state evolved by and after the French Revolution of 1789। ਹੁਣ 1799 ਦੇ ਵਿੱਚ ਫਰਾਂਸ ਦੇ ਵਿੱਚ ਬੜੀ ਵੱਡੀ ਕ੍ਰਾਂਤੀ ਆਈ ਸੀ ਜਿਹਨੂੰ ਫ੍ਰੈਂਚ ਰੈਵੋਲੂਸ਼ਨ ਕਹਿੰਦੇ ਨੇ। ਲੈਂਡ ਰਿਫਾਰਮ ਹੋਇਆ, ਸਾਰਾ ਸਿਸਟਮ ਬਦਲਿਆ। ਉਦੋਂ ਹੀ ਉਹਨਾਂ ਨੇ ਫਿਰ ਚਰਚ ਔਰ ਸਟੇਟ ਸੈਪਰੇਟ ਕਰਨ ਜਾਂ ਜਿਸ ਨੂੰ ਲੈਸੈਟੇ ਕਹਿੰਦੇ ਨੇ, ਇਹ ਸਾਰੇ ਉਸ ਤੋਂ ਬਾਅਦ ਦੇ ਕਨਸੈਪਟ ਨੇ। ਉਹਨਾਂ ਨੇ ਕਿਹਾ ਵੀ ਫਰਾਂਸ ਤਾਂ ਇਹ ਕ੍ਰਾਂਤੀ 1799 ਚ ਆਈ ਔਰ ਉਹ ਸੈਕੂਲਰ ਸਟੇਟ ਬਣ ਗਈ। On the other hand, Mr. Mukherjee and Mr. Modi represent a state that was split out of Indian British Empire in 1947, creating Pakistan for the Muslims and India for the Hindus। ਉਹਨਾਂ ਨੇ ਕਿਹਾ ਜੀ ਇਸ ਦੇ ਉਲਟ ਜਿਹੜਾ ਭਾਰਤ ਹਿੰਦੂਆਂ ਲਈ ਔਰ ਪਾਕਿਸਤਾਨ ਮੁਸਲਮਾਨਾਂ ਲਈ ਇਹ 1947 ਦੇ ਵਿੱਚ ਅੰਗਰੇਜ਼ਾਂ ਨੇ ਬਣਾਇਆ ਜਦੋਂ ਕਿ ਉੱਥੋਂ ਨਿਕਲੇ। The Sikhs who were the third claimants to their separate national state were left high and dry by British Premier Attlee and his parliament। ਉਹਨਾਂ ਨੇ ਕਿਹਾ ਵੀ ਤੀਸਰੀ ਧਿਰ ਜਿਹੜੇ ਸਿੱਖ ਸੀ ਉਹਨਾਂ ਨੂੰ ਬ੍ਰਿਟਿਸ਼ ਉਸ ਵੇਲੇ ਦਾ ਪ੍ਰਾਈਮ ਮਿਨਿਸਟਰ ਐਟਲੀ ਔਰ ਉਹਦੀ ਪਾਰਲੀਮੈਂਟ ਨੇ ਹਾਈ ਐਂਡ ਡਰਾਈ ਹੁੰਦਾ ਹੈ ਕਿ ਵੀ ਛੱਡਤਾ ਹੈ ਬਿਨਾਂ ਕੁਛ ਦਿੱਤੇ ਔਰ ਬਿਲਕੁਲ ਮੁਸੀਬਤ ਦੇ ਵਿੱਚ ਪਾ ਦਿੱਤਾ। ਹਾਈ ਐਂਡ ਡਰਾਈ ਦਾ ਮਤਲਬ ਵੀ ਜਿਵੇਂ ਉਹ ਅਣਗੌਲਿਆਂ ਕਰ ਦਿੱਤਾ, ਐਗਜ਼ਿਸਟ ਹੀ ਨਹੀਂ ਕਰਦੇ ਜੀ। From this brief historical and political fact, we are in a quandary as to how the joint statements of the French and Indian leaders in Delhi are logical, as one country stands by secularism and other by the communal and sectarian ethos। ਉਹਨਾਂ ਨੇ ਕਿਹਾ ਜੀ ਇਹ ਬੈਕਗ੍ਰਾਉਂਡ ਦੇ ਵਿੱਚ ਇਹ ਸਮਝਣਾ ਬੜਾ ਔਖਾ ਹੋ ਰਿਹਾ ਹੈ
ਕਿ ਇਹ ਸਾਂਝੇ ਬਿਆਨ ਕਿਵੇਂ ਦੇ ਰਹੇ ਨੇ ਜਦੋਂ ਕਿ ਫਰਾਂਸ ਜਿਹੜਾ ਹੈ ਉਹ ਸੈਕੂਲਰਿਜ਼ਮ ਦੇ ਲਈ ਖਲੋਤਾ ਹੈ ਔਰ ਇਧਰ ਜਿਹੜੀ ਇੰਡੀਅਨ ਸਿਸਟਮ ਹੈ ਉਹ ਕਮਿਊਨਲ ਫਿਰਕੂ ਔਰ ਸੈਕਟੇਰੀਅਨ ਐਥੋਸ ਅਲਗਾਵ ਵੀ ਸਿਰਫ ਹਿੰਦੂ ਫਿਰਕੇ ਦੀ ਨੁਮਾਇੰਦਗੀ ਕਰਦੇ। As we have said that French leader is a victim of religious terrorism, but his two bedfellows are hard, ultra-nationalist, extremist Hindus who have no tolerance for other religious minorities, the Sikhs, Muslims and Christians, and adding to this list are the Dalits who have for centuries not been treated as equals by the majority Hindus. ਉਹਨਾਂ ਨੇ ਕਿਹਾ ਜੀ ਵੀ ਇਹ ਠੀਕ ਹੈ ਵੀ ਫਰਾਂਸ ਧਾਰਮਿਕ ਦਹਿਸ਼ਤਗਰਦੀ ਦਾ ਸ਼ਿਕਾਰ ਹੈ, ਪਰ ਜਿਹੜੇ ਇਹ ਦੋ ਦੇ ਬਿਸਤਰੇ ਦੇ ਸਾਥੀ ਨੇ ਪ੍ਰਣਾਬ ਮੁਖਰਜੀ ਔਰ ਮੋਦੀ, ਇਹ ਤਾਂ ਉਹ ਹਿੰਦੂ ਨੇ ਅਲਟਰਾ ਨੈਸ਼ਨਲਿਸਟ ਜਿਹੜੇ ਕਿ ਆਪਣੀਆਂ ਘੱਟ ਗਿਣਤੀਆਂ ਨੂੰ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ ਜਾਂ ਦਲਿਤ ਹੋਣ, ਜਿਨ੍ਹਾਂ ਨਾਲ ਇਹ ਸਦੀਆਂ ਤੋਂ ਜਿਹੜਾ ਹੈ ਉਹ ਵਿਤਕਰਾ ਕਰ ਰਹੇ ਨੇ ਔਰ ਉਹਨਾਂ ਨੂੰ ਇਹ ਮੈਜੋਰਟੀ ਹਿੰਦੂ ਬਰਾਬਰ ਦੇ ਸ਼ਹਿਰੀ ਨਹੀਂ ਸਮਝਦੇ। The facts are that President Premier Modi was the Chief Minister of Gujarat state in 2002, wherein his then capacity had over 2,000 innocent Muslims massacred in cold blood. ਉਹਨਾਂ ਨੇ ਕਿਹਾ ਜੀ ਸੱਚਾਈ ਇਹ ਹੈ ਕਿ ਮੋਦੀ ਜਦੋਂ 2002 ਦੇ ਵਿੱਚ ਮੁੱਖ ਮੰਤਰੀ ਸੀ ਗੁਜਰਾਤ ਦਾ, ਇਹਨੇ 2000 ਜਿਹੜੇ ਬੇਗੁਨਾਹ ਮੁਸਲਮਾਨ ਨੇ ਉਹਨਾਂ ਦਾ ਖੂਨ ਕੀਤਾ ਹੈ, ਉਹਨਾਂ ਦਾ ਕਤਲੇਆਮ ਕੀਤਾ ਹੈ। To add fuel to the fire by Mr. Modi's government had countless Muslim women raped by his RSS goons and then had these gory scenes videographed. ਉਹਨੇ ਕਿਹਾ ਜੀ ਮਾਨ ਸਾਹਿਬ ਕਹਿੰਦੇ ਨੇ ਵੀ ਉਸ ਤੋਂ ਵੀ ਬਦਤਰ ਸੀ ਕਿ ਬਹੁਤ ਸਾਰੀਆਂ ਮੁਸਲਮਾਨ ਔਰਤਾਂ ਦੇ ਨਾਲ ਜਬਰ ਜਨਾਹ ਕੀਤਾ ਗਿਆ ਔਰ ਜਿਨ੍ਹਾਂ ਨਾਲ ਜਬਰ ਜਨਾਹ ਕੀਤਾ ਜਾ ਰਿਹਾ ਸੀ ਉਹਨਾਂ ਦੀਆਂ ਵੀ ਜਿਹੜੀਆਂ ਵੀਡੀਓਜ਼ ਨੇ ਉਹ ਆਰਐਸਐਸ ਦੇ ਗੁੰਡਿਆਂ ਵੱਲੋਂ ਬਣਾਈਆਂ ਗਈਆਂ ਕਿਉਂਕਿ ਉਹੀ ਉਹਦੇ ਲਈ ਜ਼ਿੰਮੇਵਾਰ ਸੀ ਜੀ। Mr. Modi was also the Chief Minister of Gujarat in 2013 when he had 60,000 Sikh farmers evicted from their legally held farmlands. ਉਹਨੇ ਕਿਹਾ ਜੀ 2013 ਚ ਜਦੋਂ ਇਹ ਮੋਦੀ ਮੁੱਖ ਮੰਤਰੀ ਸੀ ਗੁਜਰਾਤ ਦਾ, 60,000 ਸਿੱਖ ਕਿਸਾਨਾਂ ਨੂੰ ਜਿਹੜੇ ਕਾਨੂੰਨੀ ਤੌਰ ਦੇ ਉੱਤੇ ਜ਼ਮੀਨਾਂ ਦੇ ਮਾਲਕ ਸਨ ਉਹਨਾਂ ਨੂੰ ਜ਼ਮੀਨਾਂ ਤੋਂ ਜਿਹੜਾ ਹੈ ਉਹ ਕੱਢਿਆ ਗਿਆ। It was ethnic cleansing of the Sikhs from Gujarat. ਇਹ ਸਫਾਈ ਸੀ ethnic cleansing ਕਿ ਵੀ ਕੱਢ ਦਿਓ ਸਾਰੇ ਸਿੱਖ। The Sikhs were first ethnically cleansed from Pakistan in 1947 ਕਿ ਪਹਿਲਾਂ ਸਾਡੀ cleansing 1947 ਚ ਹੋਈ ਦੂਸਰੇ ਪਾਸਿਓਂ ਔਰ ਹੁਣ ਗੁਜਰਾਤ ਦੇ ਵਿੱਚ 60,000 ਸਿੱਖ ਕਿਸਾਨਾਂ ਨੂੰ ਇਹਨੇ ਕੱਢੇ। The other man standing by the right of Mr. Hollande with a funny looking headgear is President Mukherjee. ਹੁਣ ਮੁਖਰਜੀ ਨੇ ਇੱਕ ਬੜਾ ਟੋਪੂ ਜਿਹਾ ਹੋਰ ਤਰ੍ਹਾਂ ਦਾ ਪਾਇਆ ਹੋਇਆ, ਵਾਕਈ ਫਨੀ ਲੁਕਿੰਗ ਹੈ। ਮੈਂ ਵੀ ਕਿਹਾ ਵੀ ਇਹਨਾਂ ਨੂੰ ਇੰਨੀ ਵੀ ਤਹਿਜ਼ੀਬ ਨਹੀਂ ਹੈ ਕਿ ਜਦੋਂ ਕੋਈ VIP ਆਉਂਦੇ ਨੇ ਡਰੈਸਅਪ ਕਿਵੇਂ ਹੋਣਾ, ਪਰ ਮਾਨ ਸਾਹਿਬ ਨੇ ਕੈਚ ਕਰ ਲਿਆ। ਉਹਨੇ ਕਿਹਾ ਫਨੀ ਲੁਕਿੰਗ। ਉਹਨੇ ਕਿਹਾ ਜੀ ਆ ਦੂਜਾ ਬੰਦਾ ਜਿਹੜਾ ਹੋਲੈਂਡੇ ਦੇ ਸੱਜੇ ਪਾਸੇ ਖੜਾ ਹੈ ਜਿਹਨੇ ਬੜਾ ਜੋਕਰਾਂ ਵਾਲਾ ਸਿਰ ਦੇ ਉੱਤੇ ਜਿਹੜਾ ਉਹ ਟੋਪੂ ਪਾਇਆ ਹੋਇਆ। In his latest memoirs published recently, he admits that he supported Operation Blue Star of 1984 when the Hindu state under Premier Indira Gandhi unleashed a barbaric military ingress into the holiest religious shrine of the Sikhs, Darbar Sahib in Amritsar. उन्होंने कहा जी ये वो बंदा है जिन्हें हुणे ही अपनियां यादां ਜਿਹੜੀਆਂ ਨੇ ਉਹ ਪਬਲਿਸ਼ ਕੀਤੀਆਂ ਕਿਤਾਬ ਦੇ ਰੂਪ ਜਿਹਦੇ ਚ ਉਹਨੇ ਦਰਬਾਰ ਸਾਹਿਬ ਤੇ 1984 ਦੇ ਆਪਰੇਸ਼ਨ ਬਲੂ ਸਟਾਰ ਦੀ ਹਮਾਇਤ ਕੀਤੀ ਹੈ ਜਿਹੜੀ ਕਿ ਇੰਦਰਾ ਗਾਂਧੀ ਦੀ ਕਮਾਂਡ ਥੱਲੇ ਇੱਕ ਬੜਾ ਜ਼ਾਲਮਾਨਾ ਫੌਜੀ ਹਮਲਾ ਸੀ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ। ਇੰਦਰਾ ਗਾਂਧੀ sought and got the military help of Margaret Thatcher of UK and Soviet regime in Moscow. ਇੰਦਰਾ ਗਾਂਧੀ ਦੀ ਮਾਰਗਰੇਟ ਥੈਚਰ ਜਿਹੜੀ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ UK ਦੀ, ਉਹਨੇ ਵੀ ਔਰ ਸੋਵੀਅਤ ਰਜੀਮ ਜਿਹੜਾ ਮਾਸਕੋ ਚ ਉਹਨਾਂ ਨੇ ਵੀ ਮਦਦ ਕੀਤੀ। The Soviet defense minister camped all through in Delhi till the completion of this atrocious and inhuman action in which the Hindu state used heavy artillery, tanks, mortars and helicopter gunships. ਉਹਨਾਂ ਨੇ ਕਿਹਾ ਜੀ ਜਿਹੜਾ ਸੋਵੀਅਤ ਯੂਨੀਅਨ ਦਾ ਡਿਫੈਂਸ ਮਿਨਿਸਟਰ ਸੀ ਉਹ ਦਿੱਲੀ 'ਚ ਡੇਰਾ ਲਾ ਕੇ ਬੈਠਾ ਰਿਹਾ ਜਦੋਂ ਤੱਕ ਇਹ ਪੂਰਾ ਜ਼ਾਲਮਾਨਾ ਆਪਰੇਸ਼ਨ ਦਾ ਅੰਤ ਨਹੀਂ ਹੋਇਆ ਔਰ ਇਸ ਹਮਲੇ ਦੇ ਵਿੱਚ ਭਾਰੀ ਤੋਪਖਾਨਾ, ਟੈਂਕ, ਮੋਟਰ ਗੰਨਾਂ ਤੇ ਹੈਲੀਕਾਪਟਰ ਗਨਸ਼ਿਪਸ ਇਸਤੇਮਾਲ ਕੀਤੀਆਂ ਗਈਆਂ। The holy shrine was totally and completely destroyed ਕਿ ਜੋ ਉਸ ਸਥਾਨ ਨੂੰ ਤਬਾਹ ਕਰ ਦਿੱਤਾ ਗਿਆ, ਮਤਲਬ ਅਕਾਲ ਤਖਤ। Over 20,000 Sikh pilgrims were slaughtered, of whom there were women, children and elderly। ਕਿ 20,000 ਤੋਂ ਜ਼ਿਆਦਾ ਜਿਹੜੇ
ਇਨੋਸੈਂਟ ਸ਼ਰਧਾਲੂ ਜਿਨ੍ਹਾਂ ਦੇ ਵਿੱਚ ਔਰਤਾਂ, ਬੱਚੇ ਔਰ ਬਜ਼ੁਰਗ ਸ਼ਾਮਲ ਸੀ, ਮਾਰੇ ਗਏ। All this wicked and atrocious military action in which the treasury of Darbar Sahib in Amritsar was looted by the invading troops who also destroyed its valuable library. ਇਸ ਸਾਰੇ ਦੌਰਾਨ ਦੇ ਵਿੱਚ ਜਿਹੜਾ ਇਹ ਫੌਜੀ ਹਮਲਾ ਸੀ, ਉਹਨਾਂ ਨੇ ਦਰਬਾਰ ਸਾਹਿਬ ਦਾ ਤੋਸ਼ਾਖਾਨਾ ਵੀ ਲੁੱਟਿਆ ਔਰ ਸਾਡੀ ਜਿਹੜੀ ਬਹੁਤ ਕੀਮਤੀ, ਬੇਸ਼ੁਮਾਰ ਕੀਮਤੀ ਲਾਇਬ੍ਰੇਰੀ ਸੀ, ਉਹਨੂੰ ਵੀ ਤਬਾਹ ਕੀਤਾ। All these merciless misdeeds have taken place with impunity, and therefore it is natural that a fanatic Hindu president, Mr. Mukherjee, has justified this thoughtless and cruel action of the Hindu state. ਉਹਨਾਂ ਨੇ ਕਿਹਾ ਜੀ ਜੋ ਸਟੇਟ ਨੇ ਕੀਤਾ ਹੈ, ਕਿਉਂਕਿ ਇਹਨਾਂ ਨੂੰ ਇਹਦੇ ਲਈ ਜਵਾਬਦੇਹ ਨਹੀਂ ਬਣਾਇਆ ਗਿਆ, ਕੋਈ ਕਿਤੇ ਉਹ ਸਜ਼ਾ ਨਹੀਂ ਮਿਲੀ, ਕੋਈ ਇਹਨਾਂ ਦੇ ਉੱਤੇ ਜਿਹੜੀ ਹੈ ਉਹ ਕੋਈ ਇਹਨਾਂ ਨੂੰ ਉਸ ਲਈ ਅਕਾਊਂਟੇਬਲ ਨਹੀਂ ਠਹਿਰਾਇਆ ਗਿਆ। ਔਰ ਇਹੀ ਕਾਰਨ ਹੈ ਕਿ ਅੱਜ ਇਸ ਹਿੰਦੂ ਸਟੇਟ ਦਾ ਜਿਹੜਾ ਇੱਕ ਧਰਮੰਦ ਫੈਨੇਟਿਕ ਨੂੰ ਕਹਿੰਦੇ ਨੇ, ਫਿਰਕੂ ਪ੍ਰੈਜ਼ੀਡੈਂਟ ਹੈ, ਉਹ ਇਸ ਜਿਹੜਾ ਜ਼ਾਲਮਾਨਾ ਐਕਸ਼ਨ ਹੈ ਉਸ ਨੂੰ ਨਿਆਂ ਸੰਗਤ ਦੱਸ ਰਿਹਾ। ਔਰ ਲਾਸਟ ਮਾਨ ਸਾਹਿਬ ਨੇ ਕਿਹਾ ਕ੍ਰਿਮੀਨਲਸ ਲਾਈਕ ਥੀਜ਼ were sent to the gallows at the Nuremberg trials after World War II. ਜਦੋਂ ਦੂਸਰਾ ਸੰਸਾਰ ਯੁੱਧ ਖਤਮ ਹੋਇਆ ਹੈ ਔਰ ਉਦੋਂ ਨਰਮਬਰਗ ਥਾਂ ਹੈ ਜਿਸ ਥਾਂ ਦੇ ਉੱਤੇ ਮੁਕੱਦਮੇ ਚੱਲੇ ਸੀ, ਜਿਹੜੇ ਨਾਜ਼ੀਆਂ ਨੇ ਜਾਂ ਉਸ ਮੁਸੋਲਿਨੀ ਦੇ ਸਾਥੀ ਫਾਸ਼ਿਸਟਾਂ ਨੇ ਜ਼ੁਲਮ ਕੀਤੇ ਸੀ, ਉਹਨਾਂ ਤੇ ਮੁਕੱਦਮੇ ਚਲਾ ਕੇ ਉਹਨਾਂ ਨੂੰ ਫਾਂਸੀ ਤੇ ਲਟਕਾਇਆ ਗਿਆ ਸੀ। ਉਹਨਾਂ ਨੂੰ ਕਹਿੰਦੇ ਨਰਮਬਰਗ ਟ੍ਰਾਇਲ ਨੇ, ਜਿੱਥੇ ਮੁਕੱਦਮੇ ਚੱਲੇ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਕਿਸਮ ਦੇ ਜਿਹੜੇ ਕ੍ਰਿਮੀਨਲ ਸੀ, ਜਿਸ ਕਿਸਮ ਦੇ ਮੁਖਰਜੀ ਔਰ ਮੋਦੀ ਵਰਗੇ ਲੋਕ ਨੇ, ਜਿਨ੍ਹਾਂ ਨੂੰ ਨਰਮਬਰਗ ਦੇ ਵਿੱਚ ਸੈਕੰਡ ਵਰਲਡ ਵਾਰ ਤੋਂ ਬਾਅਦ ਫਾਂਸੀ ਦੇ ਫੰਦਿਆਂ ਤੇ ਲਟਕਾਇਆ ਗਿਆ ਸੀ, these are war crimes in which non-combatants were killed। ਵੀ ਇਹਨਾਂ ਨੇ ਜੋ ਵਾਰ ਕ੍ਰਾਈਮ ਕੀਤੇ ਨੇ, ਜਿਹਦੇ 'ਚ ਉਹ ਮਾਰੇ ਜਿਹੜੇ ਹਥਿਆਰਬੰਦ ਨਹੀਂ ਸੀ, ਜਿਹੜੇ ਕੋਈ ਫੌਜ ਨਾਲ ਲੜਾਈ ਹੋਏ ਕੋਈ ਮਾਰੇ ਜਾਣ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਜੇ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਖਤਾ ਸੀਹੋ ਮਾਰੇ ਪੈ ਵਗੈ ਖਸਮੈ ਸਾ ਪਰਸੋਈ। ਕਿ ਭਾਈ ਜੇ ਦੋ ਸ਼ਕਤੀਵਾਨ ਆਪਸ 'ਚ ਘੁਲਦੇ ਨੇ, ਲੜਦੇ ਨੇ, ਇੱਕ ਮਾਰਿਆ ਜਾਂਦਾ, ਇੱਕ ਜਿੱਤ ਜਾਂਦਾ, ਗੁਰੂ ਸਾਹਿਬ ਕਹਿੰਦੇ ਨੇ ਨੋ ਰਿਗਰੈਟਸ, ਨੋ ਕੰਪਲੇਨਸ, ਤਾਂ ਮਨ ਰੋਸ ਨਾ ਹੋਈ। ਪਰ ਜੇ ਇੱਕ ਧਿਰ ਸ਼ੇਰ ਦੀ ਤਰ੍ਹਾਂ ਜਿਹੜੇ ਉਸ ਦੇ ਉੱਤੇ ਝਪਟ ਪਏ, ਜਿਨ੍ਹਾਂ ਦੇ ਕੋਲ ਕੁਝ ਨਹੀਂ ਹੈ ਵਾਪਸ, ਜਿਹੜਾ ਜਿਵੇਂ ਵੱਗ ਦੇ ਉੱਤੇ ਸ਼ੇਰ ਪੈਂਦਾ ਹੈ, ਵੀ ਇਵੇਂ ਤੁਸੀਂ ਬੇਗੁਨਾਹ ਲੋਕਾਂ ਨੂੰ ਟੈਂਕਾਂ ਤੋਪਾਂ ਦੇ ਔਰ ਦੂਸਰੇ ਜ਼ਬਰ ਦਾ ਨਿਸ਼ਾਨਾ ਬਣਾਇਆ। ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਇਹ ਜਿਹੜੇ ਵਾਰ ਕ੍ਰਾਈਮਸ ਨੇ ਉਹਨਾਂ ਦੇ ਅਗੇਂਸਟ ਕੀਤੇ ਗਏ, ਜਿਹੜੇ ਨਾਨ ਕੰਬੈਟੈਂਟ ਸੀ, ਜਿਹੜੇ ਲੜਾਕੂ ਨਹੀਂ ਸੀ, ਨਹੀਂ ਸੀ ਲੜ ਰਹੇ। ਦਾ ਜਨੀਵਾ ਕਨਵੈਨਸ਼ਨਸ ਫੋਰਬਿਡ ਸੱਚ ਕ੍ਰਾਈਮਸ। ਇਹ ਯਾਦ ਕਰਵਾਇਆ ਇਹਨੂੰ ਹੋਲੈਂਡ ਨੂੰ ਵੀ, ਫਰਾਂਸ ਨੂੰ ਔਰ ਦੁਨੀਆ ਨੂੰ, ਕਿ ਜਿਹੜੀਆਂ ਤੁਹਾਡੀਆਂ ਜਨੀਵਾ ਕਨਵੈਨਸ਼ਨਸ ਨੇ ਉਹ ਇਸ ਕਿਸਮ ਦੇ ਜੋ ਕ੍ਰਾਈਮ ਸਿੱਖਾਂ ਦੇ ਖਿਲਾਫ ਜਾਂ ਗੁਜਰਾਤ 'ਚ ਮੁਸਲਮਾਨਾਂ ਦੇ ਖਿਲਾਫ ਹੋਏ, ਇਹਨੂੰ ਅਲਾਉ ਨਹੀਂ ਕਰਦੀਆਂ। A day will come when all these scalawags will have to be put up for trial as war criminals at the International Criminal Court at the Hague। ਮਾਨ ਸਾਹਿਬ ਕਹਿੰਦੇ ਨੇ ਇੱਕ ਦਿਨ ਆਏਗਾ ਕਿ ਇਹ ਜਿਹੜੇ ਸਾਰੇ ਹੀ ਇਹ ਗੁਨਾਹਗਾਰ, ਅਪਰਾਧੀ, ਕ੍ਰਿਮੀਨਲ, ਮਰਡਰਰ ਨੇ, ਇਹਨਾਂ ਨੂੰ ਅਸੀਂ ਟ੍ਰਾਇਲ ਦੇ ਉੱਤੇ ਜਿਹੜਾ ਪੁੱਟ ਕਰਾਂਗੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ICC ਦੇ ਵਿੱਚ, ਹੇਗ ਦੇ ਵਿੱਚ। ਔਰ ਇਹ ਗੱਲ ਈਵਨ ਮੈਨੂੰ ਯਾਦ ਹੈ ਕਿ 1995 ਦੇ ਵਿੱਚ ਜਾਂ 1994 ਸੀ, ਜਦੋਂ ਕੁਲਦੀਪ ਨਈਅਰ, ਉਦੋਂ ਦੇਵ ਗੌੜਾ ਪ੍ਰਾਈਮ ਮਿਨਿਸਟਰ ਸੀ ਇੰਡੀਆ ਦਾ, ਤੇ ਕੁਲਦੀਪ ਨਈਅਰ ਐਮਿਸਰੀ ਬਣ ਕੇ ਆਇਆ ਕਿ ਜੀ ਬਾਹਰਲੇ ਸਿੱਖਾਂ ਦੀ ਤੇ ਇੰਡੀਅਨ ਗਵਰਨਮੈਂਟ ਦੀ ਗੱਲਬਾਤ ਕਰਵਾਣੀ ਹੈ। ਤੇ ਦਿਸ ਦੈਟ ਕੁਦਰਤੀ ਸ਼ਿਕਾਗੋ ਦੇ ਗੁਰਦੁਆਰਾ ਸਾਹਿਬ 'ਚ ਉਦੋਂ ਉਹਦੇ ਨਾਲ ਕਿਰਨ ਬੇਦੀ ਆਈ ਹੋਈ ਸੀ, ਸੁਨੀਲ ਦਾ ਐਕਟਰ ਆਇਆ ਹੋਇਆ ਸੀ, ਇਹ ਤਿੰਨਾਂ ਦੀ ਟੀਮ ਸੀ, ਪਰ ਮੇਨ ਗੱਲਬਾਤ ਇਹੀ ਕਰਨ ਲਈ ਅੱਗੇ ਸੀ। ਤੇ ਇਹਨੇ ਕੁਦਰਤੀ ਆਪਣਾ ਕੇਸ ਪ੍ਰੈਜ਼ੈਂਟ ਕੀਤਾ ਕਿ ਜੀ ਆਨੰਦਪੁਰ ਦੇ ਮਤੇ ਤੇ ਗੱਲ ਹੋ ਸਕਦੀ ਹੈ, ਫਲਾਣਾ ਹੋ ਸਕਦਾ ਹੈ। ਤੇ ਮੈਂ ਕੁਦਰਤੀ ਗਿਆ ਹੋਇਆ ਸੀ, ਮੈਂ ਕਿਸੇ ਯੂਥ ਕੈਂਪ 'ਚ ਸੀ, ਤੇ ਮੈਨੂੰ ਉਹਦੇ ਤੋਂ ਬਾਅਦ ਉਹਨਾਂ ਨੇ ਬੋਲਣ ਲਈ ਕਿਹਾ, ਔਰ ਉਹ ਸਪੀਚ ਜਿਹੜੀ ਅੱਜ ਵੀ ਇੰਟਰਨੈਟ ਤੇ ਦੇਖੀ ਜਾ ਸਕਦੀ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ। ਉਸ ਜ਼ਮਾਨੇ 'ਚ ਆਡੀਓ ਕੈਸਟ ਹੁੰਦੀਆਂ ਸੀ ਰਿਬਨ ਵਾਲੀਆਂ, ਉਹ ਬਹੁਤ ਜ਼ਿਆਦਾ ਡਿਸਟਰੀਬਿਊਟ ਹੋਈਆਂ। ਔਰ ਉਹਦੇ 'ਚ ਮੈਂ ਇਹਨੂੰ ਕਿਹਾ ਸੀ, ਜੋ ਮਾਨ ਸਾਹਿਬ ਨੇ ਕਿਹਾ ਕੁਲਦੀਪ ਨਈਅਰ ਨੂੰ, ਮੈਂ ਕਿਹਾ ਕਿ ਵੀ ਸਮਝੌਤਾ ਇਹ ਆਨੰਦਪੁਰ ਦਾ ਮਤਾ ਜਾਂ ਦੂਜਾ ਇਹਦਾ ਕੋਈ ਮਤਲਬ ਨਹੀਂ। ਤੁਸੀਂ ਜਿਹੜਾ ਜੇ ਸਾਡੇ ਨਾਲ ਕਦੇ ਵੀ ਗੱਲ ਕਰੋਗੇ ਜਾਂ ਕਰਨੀ ਹੈ ਤਾਂ ਮੁੱਦਾ ਖਾਲਿਸਤਾਨ ਦਾ ਹੋਏਗਾ। ਪਰ ਇੱਕ ਗੱਲ ਯਾਦ ਰੱਖਣਾ ਕਿ ਜਿਹੜੇ ਵਾਰ ਕ੍ਰਿਮੀਨਲ ਨੇ, ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਨੇ, ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ, ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ,
ਔਰ ਉਹਦੇ ਲਈ ਕਿਉਂਕਿ ਮੈਂ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਇਸ ਫਰੇਜ਼ ਦੇ ਨਾਲ ਹੀ ਐਡਰੈਸ ਕੀਤਾ ਕਿ ਜਿਹੜੇ ਵਾਰ ਕ੍ਰਿਮੀਨਲ ਨੇ, ਤੁਸੀਂ ਭਾਵੇਂ ਵਾਰ ਕ੍ਰਿਮੀਨਲ ਕਿਤੇ ਜਾ ਕੇ ਲੁਕ ਜਾਣ, ਜਿਵੇਂ ਨਾਜ਼ੀ ਸੀ, ਨਾਜ਼ੀ ਕੋਈ ਅਮਰੀਕਾ ਜਾ ਕੇ ਵੜ ਗਿਆ, ਕੋਈ ਅਰਜਨਟੀਨਾ ਚਲਾ ਗਿਆ, ਕੋਈ ਕਿਤੇ। ਯਹੂਦੀਆਂ ਨੇ ਜਦੋਂ ਇਜ਼ਰਾਈਲ ਬਣਿਆ ਘੜੀਸ ਕੇ ਬੋਰੀਆਂ ਚ ਪਾ ਕੇ ਖੜੇ। ਇਹਨਾਂ ਦਾ ਇੱਕ ਜਿਹੜਾ ਸੀ ਆਈਕਮੈਨ, ਹਿਟਲਰ ਦਾ ਹਿਟਮੈਨ ਸੀ, ਉਹਨੂੰ ਅਰਜਨਟੀਨਾ ਤੋਂ ਚੁੱਕ ਕੇ ਲਗਾਇਆ ਮੋਸਾਦ ਵਾਲੇ, ਉੱਥੇ ਜਾ ਕੇ ਉਹਨਾਂ ਨੇ ਕਰਕੇ ਹੈਂਗ ਕੀਤਾ। ਮੈਂ ਕਿਹਾ ਕਿ ਬਈ ਇੱਕ ਗੱਲ ਨਈਅਰ ਨੂੰ ਕਿਹਾ, ਯਾਦ ਰੱਖਿਓ ਕਿ ਵੀ ਵਿਲ ਚੇਜ਼ ਯੂ, ਵਿਲ ਫਾਈਂਡ ਯੂ, ਐਕਸਟ੍ਰਾਡਾਈਟ ਯੂ, ਟਰਾਈ ਯੂ ਐਂਡ ਹੈਂਗ ਯੂ। ਕਿ ਅਸੀਂ ਤੁਹਾਨੂੰ ਚੇਜ਼ ਕਰਾਂਗੇ ਜਿਵੇਂ ਕ੍ਰਿਮੀਨਲ ਨੂੰ ਚੇਜ਼ ਕਰਦੇ ਨੇ। ਅਸੀਂ ਲੱਭਾਂਗੇ ਤੁਸੀਂ ਕਿੱਥੇ ਵਾਰ ਕ੍ਰਿਮੀਨਲ ਲੁਕੇ ਹੋਏ, ਔਰ ਤੁਹਾਨੂੰ ਫਿਰ ਚੁੱਕ ਕੇ ਲਿਜਾਵਾਂਗੇ, ਐਕਸਟ੍ਰਾਡਾਈਟ ਕਰਾਂਗੇ, ਉੱਥੇ ਮੁਕਦਮੇ ਦੇ ਚਲਾਵਾਂਗੇ ਤੁਹਾਡੇ ਤੇ, ਔਰ ਹੈਂਗ ਕਰਾਂਗੇ। ਵੀ ਵਿਲ ਚੇਜ਼ ਯੂ, ਫਾਈਂਡ ਯੂ, try, extradite you, try you and hang you। और मान साहब ने बिल्कुल ठीक है, day will come when all these scalawags will have to be put up for trial as war criminals at the International Criminal Court at The Hague। Here we have a paradox of French president, a victim of terrorism, and his two Indian counterparts, the president and prime minister, condemning terrorism whose hands are imbued with the blood of innocent Sikhs and the Muslims। उन्होंने क्या ਸਟ੍ਰੇਂਜ ਬੈਡ ਫੈਲੋ ਦੇਖੋ, ਫਰਾਂਸ ਦਾ ਪ੍ਰੈਜ਼ੀਡੈਂਟ ਇੱਕ ਪਾਸੇ ਉਹ ਹੈ ਜਿਹੜੇ ਖੁਦ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਨੇ, ਔਰ ਦੂਜੇ ਪਾਸੇ ਦੋ ਇੰਡੀਅਨ ਕਾਊਂਟਰ ਪਾਰਟ ਨੇ, ਪ੍ਰਣਾਬ ਮੁਖਰਜੀ ਔਰ ਮੋਦੀ, ਪ੍ਰੈਜ਼ੀਡੈਂਟ ਔਰ ਪ੍ਰਾਈਮ ਮਿਨਿਸਟਰ। ਇਹ ਦੋਨੋਂ ਦਹਿਸ਼ਤਗਰਦੀ ਨੂੰ ਕੰਡੈਮ ਕਰ ਰਹੇ ਨੇ, ਨਖੇਦੀ ਕਰ ਰਹੇ ਨੇ, ਔਰ ਇਹ ਦੋਨੋਂ ਕ੍ਰਿਮੀਨਲ ਜਿਹੜੇ ਵਾਰ ਕ੍ਰਿਮੀਨਲ ਉਹ ਨੇ ਜਿਨ੍ਹਾਂ ਦੇ ਹੱਥ ਬੇਗੁਨਾਹ ਸਿੱਖਾਂ ਔਰ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ। ਔਰ ਅਖੀਰਲਾ ਪੈਰਾ ਹੈ, it's a tipsy-topsy world in which leaders who practice state terrorism stand as equals with a leader from France who is a victim of terrorism। ਉਹਨਾਂ ਨੇ ਕਿਹਾ ਜੀ ਇਹ ਚੰਗਾ ਟਿਪਸੀ-ਟੌਪਸੀ ਸੰਸਾਰ ਹੈ ਕਿ ਇੱਕ ਪਾਸੇ ਫ੍ਰੈਂਚ ਪ੍ਰੈਜ਼ੀਡੈਂਟ ਹੈ ਔਰ ਦੂਜੇ ਪਾਸੇ ਜਿਹੜੇ ਉਹ ਨੇ ਜਿਹੜੇ ਖੁਦ ਕਰਨ ਵਾਲੇ ਉਹ ਐਜ਼ ਇਕੁਅਲ ਖੜੇ ਨੇ, ਬਰਾਬਰੀ ਦੇ ਉੱਤੇ ਖੜੇ ਨੇ। It is bad, but what is worse is that countries that call themselves as democracies and stand by state terrorism have killed and murdered the two cardinal pillars of democracy, that being the rule of the law and the principles of natural justice। ਉਹਨਾਂ ਨੇ ਕਿਹਾ ਵੀ ਇਹ ਠੀਕ ਹੈ ਖੜੇ ਨੇ, ਪਰ ਜਿਹੜਾ ਸਭ ਤੋਂ ਵਰਸਟ ਹੈ, ਸਭ ਤੋਂ ਮਾੜੀ ਗੱਲ ਇਹ ਹੈ ਕਿ ਜਿਹੜੇ ਮੁਲਕ ਆਪਣੇ ਆਪ ਨੂੰ ਲੋਕਤੰਤਰ ਕਹਿੰਦੇ ਨੇ ਔਰ ਅੱਜ ਉਹ ਉਹਨਾਂ ਦੇ ਨਾਲ ਖੜੇ ਨੇ ਜਿਹੜੇ ਸਟੇਟ ਟੈਰਰਿਜ਼ਮ ਪ੍ਰੈਕਟਿਸ ਕਰ ਰਹੇ ਨੇ, ਔਰ ਉਹਨਾਂ ਨੇ ਦੋ ਜਿਹੜੇ ਲੋਕਤੰਤਰ ਦੇ ਜਿਹੜੇ ਮੁੱਢਲੇ ਸਿਧਾਂਤ ਨੇ, ਕਾਰਡੀਨਲ ਪ੍ਰਿੰਸੀਪਲਸ ਨੇ, ਪਿਲਰਸ ਆਫ ਕੀ ਹੈ, ਰੂਲ ਆਫ ਲਾਅ, ਕਿ ਜਿੱਥੇ ਕਾਨੂੰਨ ਦਾ ਰਾਜ ਹੈ, ਡੈਮੋਕ੍ਰੇਸੀ ਦਾ ਮਤਲਬ ਹੀ ਹੈ ਕਾਨੂੰਨ ਦਾ ਰਾਜ, ਐਂਡ ਦਾ ਪ੍ਰਿੰਸੀਪਲਸ ਆਫ ਨੈਚੁਰਲ ਜਸਟਿਸ, ਕਿ ਜਿੱਥੇ ਕੁਦਰਤੀ ਇਨਸਾਫ ਹੋਏ। ਇਹ ਉਹਨਾਂ ਦੇ ਕਾਤਲ ਨੇ। ਇਹਨਾਂ ਦੋਨਾਂ ਪਿਲਰਸ ਨੂੰ ਇਹਨਾਂ ਨੇ ਜਿਹੜਾ ਹੈ ਬਿਲਕੁਲ ਲੈਵਲ ਕੀਤਾ ਹੋਇਆ ਹੈ। I would call this as the victory and triumph of non-state militants, or what in the common jargon is terrorism or terrorists। ਉਹਨਾਂ ਨੂੰ ਔਰ ਇਹਨੂੰ ਕਹਿੰਦੇ ਨੇ ਵਿਅੰਗ। ਇਹ ਫਾਈਨਲ ਸਾਰੇ ਆਰਟੀਕਲ ਦਾ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਗੱਲ ਹੈ, ਹੁਣ ਇੱਕ ਪਾਸੇ ਤੁਸੀਂ ਦਹਿਸ਼ਤਗਰਦੀ, ਨਾਨ ਸਟੇਟ ਐਕਟਰ, ਫਲਾਣੇ ਕਹੀ ਜਾਓ, ਪਰ ਇਹ ਉਹਨਾਂ ਦੀ ਜਿੱਤ ਹੈ ਕਿ ਅੱਜ ਜਿਹੜੀਆਂ ਜੈਨੂਇਨ ਡੈਮੋਕ੍ਰੇਸੀਜ਼ ਨੇ, ਜੇ ਅਮਰੀਕਾ ਜਾਂ ਫਰਾਂਸ ਜਾਂ ਇੰਗਲੈਂਡ, ਉਹਨਾਂ ਨੂੰ ਇਹ ਸਮਝ ਨਹੀਂ ਹੈ ਕਿ ਭਾਰਤ ਕਿਸ ਕਿਸਮ ਦਾ ਲੋਕਤੰਤਰ ਹੈ, ਔਰ ਜਿਹੜਾ ਕਾਤਲ ਹੈ ਉਹੀ ਜਿਹੜਾ ਉਹਨਾਂ ਦੇ ਨਾਲ ਖਲੋਤਾ ਆ ਕੇ ਜਿਹੜੇ ਲੋਕਤੰਤਰੀ ਕੁਝ ਰੱਖਦੇ ਨੇ ਸਿਸਟਮ। ਮਾਨ ਸਾਹਿਬ ਕਹਿੰਦੇ ਨੇ ਆਈ ਵੁੱਡ ਕਾਲ ਦਿਸ ਐਜ਼ ਦਾ ਵਿਕਟਰੀ ਐਂਡ ਟ੍ਰਾਇੰਫ ਆਫ ਦਾ ਨਾਨ ਸਟੇਟ ਮਿਲੀਟੈਂਟ, ਕਿ ਇਹ ਹੈ ਜਿੱਤ। ਨਾਨ ਸਟੇਟ ਜਿਹੜੇ ਐਕਟਰ ਨੇ ਉਹਨਾਂ ਨੇ ਮਾਰ ਕੇ ਕੋਈ ਜਿੱਤ ਹਾਸਲ ਨਹੀਂ ਕੀਤੀ, ਉਹਨਾਂ ਦੀ ਜਿੱਤ ਇਹ ਹੈ ਕਿ ਵੀ ਜਿਸ ਨੂੰ ਖੁਦ ਜਿਹੜੇ ਦਹਿਸ਼ਤਗਰਦ ਨੇ ਸਟੇਟ ਦੇ ਉਹ ਆ ਕੇ ਬਰਾਬਰ ਖੜੇ ਕਰ ਦਿੱਤੇ ਉਹਨਾਂ ਦੇ, ਜਿਹੜੇ ਕਿ ਆਪਣੇ ਆਪ ਨੂੰ ਦਹਿਸ਼ਤਗਰਦੀ ਦਾ ਵਿਕਟਮ ਕਹਿੰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਬਿਲਕੁਲ ਠੀਕ ਹੈ ਕਿ ਅੱਜ ਦੇ ਕੰਟੈਕਸਟ ਦੇ ਵਿੱਚ ਇਹ ਫਰਜ਼ ਨਹੀਂ ਨਿਭਾ ਰਹੀਆਂ ਜਿਹੜੀਆਂ ਇਹ ਡੈਮੋਕ੍ਰੇਸੀਜ਼ ਨੇ। ਔਰ ਇਹ ਗੱਲ ਕਹਾਣੀ ਅਗੇਨ ਐਂਡ ਅਗੇਨ ਰਿਪੀਟ ਹੋ ਰਹੀ ਹੈ। ਜਦੋਂ ਦੂਸਰੇ ਸੰਸਾਰ ਯੁੱਧ ਦੇ ਹਾਰਰ ਸਾਹਮਣੇ ਆਏ, ਜਦੋਂ ਜਰਮਨੀ ਜਾਪਾਨ ਹਾਰੇ, ਕੰਸੈਂਟਰੇਸ਼ਨ ਕੈਂਪਾਂ 'ਚ ਜਾ ਕੇ ਦੇਖਿਆ, ਸਕੈਲਟਨ ਬਣੇ ਯਹੂਦੀ, ਜਿਪਸੀ, ਔਰ ਇੰਨੇ ਜ਼ੁਲਮ ਇਫੈਕਟ ਆਇਆ ਵੀ 6 ਮਿਲੀਅਨ 60 ਲੱਖ ਯਹੂਦੀ ਮਾਰੇ ਗਏ, ਤਾਂ ਫਿਰ ਨਾਰਾ ਆਇਆ ਨੈਵਰ ਅਗੇਨ, ਨੈਵਰ ਅਗੇਨ, ਵੀ ਕਦੇ ਨਹੀਂ ਹੋਏਗਾ।
ਪਰ ਇਟਸ ਹੈਪਨਿੰਗ ਅਗੇਨ ਐਂਡ ਅਗੇਨ ਐਂਡ and ਅਗੇਨ, again. ਕਿਉਂਕਿ ਉਸ ਵੇਲੇ ਵੀ ਨਾਜ਼ੀ ਜਰਮਨੀ ਦੇ ਨਾਲ ਇਹ ਲੋਕ ਜਿਹੜੇ ਨੇ ਇਹ ਖਲੋਤੇ ਸੀ। 1936 ਦੀਆਂ 올림픽ਸ ਬਰਲਿਨ ਦੇ ਵਿੱਚ ਹੋਈਆਂ, ਉਹਨਾਂ ਨੂੰ ਨਹੀਂ ਸੀ ਪਤਾ ਵੀ ਕੀ ਕਰ ਰਿਹਾ ਹਿਟਲਰ, ਪਰ ਇਹਨਾਂ ਨੂੰ ਲੱਗਦਾ ਸੀ ਵੀ ਠੀਕ ਹੈ, ਐਜ਼ ਲੌਂਗ ਐਜ਼ ਇਹਨਾਂ ਨੂੰ ਕੋਈ ਖਤਰਾ ਨਹੀਂ ਹੈ। ਔਰ ਅੱਜ ਇੰਡੀਆ 'ਚ ਕੀ ਨਹੀਂ ਹੋ ਰਿਹਾ, ਕੀ ਈਸਾਈਆਂ ਨਾਲ ਨਹੀਂ ਹੋਇਆ, ਇਹਨਾਂ ਨੂੰ ਨਜ਼ਰ ਆਉਂਦਾ ਵੀ ਮੋਦੀ ਦੇ ਬਣਨ ਦੇ 2 ਮਹੀਨੇ ਦੇ ਵਿੱਚ 5 ਤੋਂ ਜ਼ਿਆਦਾ ਚਰਚ ਦਿੱਲੀ ਦੀ ਵਿਸਿਨਿਟੀ ਜਿਹੜੇ ਨੇ ਵੈਂਡਲਾਈਜ਼ ਹੋਏ। ਜੀ ਬਿਲਕੁਲ। ਫਿਰ ਕੀ ਨਹੀਂ ਹੋਇਆ ਮੁਸਲਮਾਨਾਂ ਨਾਲ 2002 ਚ? ਜੇ ਨਹੀਂ ਸੀ ਮੋਦੀ ਦਾ ਇਹਨਾਂ ਨੂੰ ਪਤਾ ਹੈ ਤੇ 2002 ਤੋਂ 2014 ਤੱਕ 12 ਸਾਲ ਵੀਜ਼ਾ ਕਿਉਂ ਨਹੀਂ ਦਿੱਤਾ ਉਹਨੂੰ ਅਮਰੀਕਾ ਦਾ ਜਾਂ ਇੰਗਲੈਂਡ ਦਾ? ਜੀ ਇਹਦਾ ਮਤਲਬ ਇਹ ਹੈ ਕਿ ਹੁਣ ਜੇ ਉਹ ਪ੍ਰਾਈਮ ਮਿਨਿਸਟਰ ਬਣ ਗਿਆ, ਇਹਦਾ ਮਤਲਬ ਹੈ ਕਿ ਵੀ ਉਹਦਾ ਹੱਥ ਹੁਣ ਸਾਫ਼ ਹੋ ਗਏ ਖੂਨ ਨਾਲੋਂ। ਜੀ ਜੀ ਇਸ ਦਾ ਮਤਲਬ ਹੈ ਇਹ ਇਹਨਾਂ ਦੀ ਡੈਮੋਕ੍ਰੇਸੀ ਦਾ ਜਾਂ ਜਨੀਵਾ ਪ੍ਰੋਟੋਕੋਲਸ ਦਾ ਜਾਂ UN ਚਾਰਟਰ ਦੇ ਪ੍ਰਿੰਸੀਪਲ ਨੇ ਕਿ ਵੀ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਹੋ ਤਾਂ ਹੁਣ 12 ਸਾਲ ਪਹਿਲੇ ਜਿਹੜੇ ਤੁਸੀਂ ਗੁਨਾਹ ਕੀਤੇ, ਇੱਥੇ ਤਾਂ 30 ਸਾਲ ਬਾਅਦ ਇਹਨਾਂ ਦੇ ਉਹ ਸੀਰੀਅਲ ਚੱਲਦੇ ਨੇ ਕਿ FBI ਲੱਭ ਰਹੀ ਹੈ। ਫਿਰ ਹੁੰਦਾ ਜੀ ਜਿਹੜਾ ਬੰਦਾ ਭਗੌੜਾ ਸੀ ਉਹਨੂੰ ਜਾ ਕੇ 90 ਸਾਲ ਦੀ ਉਮਰ 'ਚ ਫਲਾਣੀ ਥਾਂ ਤੋਂ ਲੱਭਿਆ। ਜੀ ਜੀ ਕਿਉਂਕਿ ਵਨਸ ਕ੍ਰਿਮੀਨਲ ਆਲਵੇਸ ਕ੍ਰਿਮੀਨਲ। ਜਦੋਂ ਤੁਸੀਂ ਇੱਕ ਵਾਰੀ ਕ੍ਰਾਈਮ ਕੀਤਾ, ਜਦੋਂ ਤੱਕ ਤੁਸੀਂ ਉਸ ਕ੍ਰਾਈਮ ਦੇ ਲਈ ਪਨਿਸ਼ਮੈਂਟ ਨਹੀਂ ਲੈਂਦੇ, ਯੂ ਆਰ ਏ ਕ੍ਰਿਮੀਨਲ। ਮੋਦੀ ਇਜ਼ ਏ ਕ੍ਰਿਮੀਨਲ, RSS ਇਜ਼ ਏ ਹਿੰਦੂ ਗੁੰਡਾ ਆਰਗੇਨਾਈਜੇਸ਼ਨ। ਔਰ ਹੁਣ ਜੋ ਕੁਝ ਉਹਨਾਂ ਨੇ JNU 'ਚ ਕੀਤਾ ਹੈ, ਜੋ ਕੁਝ ਦੂਸਰੀਆਂ ਥਾਵਾਂ ਤੇ ਕਰ ਰਹੇ ਨੇ, ਭਾਰਤ ਦੇ ਵਿੱਚ ਜੇ 200-300 ਮੈਜੋਰਿਟੀ ਹਿੰਦੂ ਜਿਹੜੇ ਨੇ ਉਹ ਸਾਹਿਤ ਅਕਾਡਮੀ ਅਵਾਰਡ ਵਿਨਰ ਹੋਣ, ਫਿਲਮਾਂ ਦੇ ਅਵਾਰਡ ਵਿਨਰ ਹੋਣ, ਆਨਰੇਬਲ ਲੋਕ, ਉਹ ਆਪਣੇ ਅਵਾਰਡ ਵਾਪਸ ਕਰ ਰਹੇ ਨੇ ਕਿ ਵੀ ਇਨਟੋਲਰੈਂਸ ਇਹ ਨਹੀਂ। ਇਹਨਾਂ ਦੀਆਂ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟ ਵਾਚ, ਇਹਨਾਂ ਦਾ ਆਪਣਾ US ਸਰਫ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਆਪਣਾ ਸਟੇਟ ਡਿਪਾਰਟਮੈਂਟ, ਉਹਨਾਂ ਦਾ ਰਿਲੀਜੀਅਸ ਵਿੰਗ ਰਿਪੋਰਟਾਂ ਕੱਢ ਰਹੇ ਨੇ। ਰਿਪੋਰਟਾਂ ਕਾਗਜ਼ ਕਾਲੇ ਕਰਨ ਲਈ ਨੇ। ਇਹ ਜਾ ਕੇ ਉੱਥੇ ਛਾਤੀ ਤਾਣ ਕੇ ਖਲੋਤੇ ਹੋਏ ਨੇ, ਰਿਪਬਲਿਕ ਡੇ ਦਾ ਸਲੂਟ ਲੈ ਰਹੇ ਨੇ ਉਹਦੇ ਕ੍ਰਿਮੀਨਲ ਦੇ ਨਾਲ। ਮੈਂ ਸਮਝਦਾ ਵੀ ਇਹ ਬੇਸ਼ੱਕ ਮੈਂ ਲੇਟ ਪੜਿਆ, ਪਰ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਇੱਕ ਬੜਾ ਅੱਛਾ ਐਨਾਲਿਸਿਸ ਹੈ। ਔਰ ਪਾਸਟ ਹਿਸਟਰੀ, ਹਾਰਰਸ ਔਰ ਇਸ ਕਿਸਮ ਦੀਆਂ ਲਿਖਤਾਂ ਹਿਸਟਰੀ ਦੇ ਵਿੱਚ ਕਈ ਵਾਰੀ ਅਮਰ ਹੁੰਦੀਆਂ ਨੇ ਕਿ ਭਾਈ ਦੇਖੋ ਇਸ ਵਕਤ ਦੇ ਉੱਤੇ ਤੁਹਾਨੂੰ ਯਾਦ ਕਰਵਾਇਆ ਗਿਆ ਸੀ, ਇੱਕ ਸਿੱਖ ਬੈਠਾ ਸੀ ਪੰਜਾਬ 'ਚ ਜਿਹਨੇ ਇਹ ਕਿਹਾ ਸੀ ਕਿ ਤੁਸੀਂ ਡੈਮੋਕ੍ਰੇਸੀ ਦਾ ਮਰਡਰ ਕਰ ਰਹੇ ਹੋ ਜੀ। ਇਹਨਾਂ ਲੋਕਾਂ ਦੇ ਨਾਲ ਖਲੋ ਕੇ ਜਿਹੜੇ ਮਰਡਰਰ ਨੇ, ਜਿਹੜੇ ਕਾਤਲ ਨੇ, ਔਰ ਅਸੀਂ ਜਿਹੜਾ ਇਸ ਨੂੰ ਸ਼ੇਅਰ ਕੀਤਾ ਔਰ ਸੱਚਮੁੱਚ ਇਟ ਵਾਸ ਅ ਵੈਰੀ ਗੁੱਡ ਪੀਸ ਫਰਮ ਐਵਰੀ ਐਂਗਲ। ਜੀ ਡਾਕਟਰ ਸਾਹਿਬ ਬਿਲਕੁਲ। ਇਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।